Manipur mobs burn empty houses in Moish, buses in Kongkopi। ਦੋ ਬੱਸਾਂ ਜਿਸ ਦੇ ਵਿੱਚ ਸਿਕਿਉਰਿਟੀ ਫੋਰਸਿਸ ਵਾਲਿਆਂ ਨੂੰ ਪਹੁੰਚਾਇਆ ਗਿਆ ਸੀ ਉਸ ਥਾਂ ਤੇ ਮੌਬ ਨੇ ਉਹਨੂੰ ਵੀ ਅੱਗ ਲਾਈ ਔਰ 30 ਦੇ ਕਰੀਬ ਘਰ ਔਰ ਦੁਕਾਨਾਂ ਜਿਹੜੀਆਂ ਨੇ ਉਹ ਮਨੀਪੁਰ ਦੇ ਮੋਰੇ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੂੰ ਸਾੜਿਆ ਗਿਆ। ਜਿਹਦੀ ਆਪਣੀ ਸਟੇਟ 'ਚ ਅੱਗ ਲੱਗੀ ਹੋਈ ਹੈ ਬੀਰੇਨ ਸਿੰਘ ਦੀ, ਉਹ ਇਹਨੂੰ ਕਾਰਗਿਲ ਵਿਜੇ ਦਿਵਸ ਦੇ ਮੌਕੇ ਦੇ ਉੱਤੇ ਐਡਰੈਸ ਕਰ ਰਿਹਾ ਔਰ ਇਹ ਕਹਿ ਰਿਹਾ ਕਿ ਜੀ ਇਹ ਜਿਹੜੀਆਂ ਨੇ ਡਰੱਗ ਕਾਰਟੇਲ ਨੇ ਜਿਹੜੇ ਕੁੱਕੀਆਂ ਦੇ ਰੂਪ ਦੇ ਵਿੱਚ ਇੱਥੇ ਐਕਟਿਵ ਨੇ, ਅਸੀਂ ਜਿਹੜਾ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। 200 ਮਰ ਗਏ, 50,000 ਬੇਘਰੇ ਹੋਏ ਬੱਚੀਆਂ ਦੇ ਨਾਲ ਕਿ ਉਹ ਬਾਰਬੈਰਿਕ ਨਹੀਂ ਹੈ। ਜੇ ਇਹਨੂੰ ਕੋਈ ਬੁਰਾ ਭਲਾ ਕਹਿ ਰਿਹਾ ਤੇ ਉਹਨੂੰ ਉਹ ਕਹਿ ਰਿਹਾ ਕਿ ਵੀ ਇਹ ਬਾਰਬੈਰਿਕ ਹੈ। ਮਿਜ਼ੋਰਮ ਦੇ ਵਿੱਚ ਉਹਨਾਂ ਨੇ ਆਉਂਦੇ ਹੀ ਜਿਉਂ ਹੀ ਹਜ਼ਾਰਾਂ ਜਿਹੜੇ ਕੁੱਕੀ ਨੇ ਉੱਥੋਂ ਆਏ, ਉਹਨਾਂ ਨੇ ਜਿਹੜੇ ਦੂਸਰਾ ਕਬੀਲਾ ਵਸਿਆ ਹੋਇਆ ਉੱਥੇ ਜਿਨ੍ਹਾਂ ਦੇ ਨਾਲ ਟੱਕਰ ਹੈ ਹਿੰਦੂਤਵ ਦੀ, ਉਹਨਾਂ ਨੂੰ ਉੱਥੋਂ ਭੱਜਣ ਤੋਂ ਮਜਬੂਰ ਕਰਤਾ। ਅਸਾਮ ਦੇ ਔਰ ਮਿਜ਼ੋਰਮ ਦੇ ਬਾਰਡਰ ਦੇ ਉੱਤੇ ਇੱਕ ਵੈਲੀ ਹੈ, ਉਹਨੂੰ ਬਰਾਕ ਘਾਟੀ ਕਹਿੰਦੇ ਨੇ। ਔਰ ਬਰਾਕ ਘਾਟੀ ਦੇ ਵਿੱਚ ਜਿੱਥੇ ਅਸਾਮ ਵਾਲੇ ਵੀ ਨੇ, ਬਰਾਕ ਅਸਾਮ ਦੇ ਨਾਲ ਲੱਗਦਾ, ਉੱਥੇ ਮੈਤੇਈ ਵੀ ਨੇ ਔਰ ਉੱਥੇ ਕੁੱਕੀ ਵੀ ਨੇ। ਉੱਥੇ ਵੀ ਇੱਕ ਦੂਜੇ ਨੂੰ ਧਮਕੀਆਂ ਜਿਹੜੀਆਂ ਨੇ ਉਹਨਾਂ ਦੀਆਂ ਸਟੂਡੈਂਟ ਐਸੋਸੀਏਸ਼ਨ ਨੇ ਦਿੱਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 26 ਜੁਲਾਈ 2023 11 ਸਾਵਨ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਲਮ ਕੈਨੇਡਾ, ਰੋਕੂ, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਹਮੇਸ਼ਾ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਵੱਲੋਂ। ਇਹ ਨਿਊ ਜਰਸੀ ਤੋਂ ਸਾਨੂੰ ਸਪਾਂਸਰ ਕੀਤਾ ਗਿਆ ਹੈ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਔਰ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਲਈ ਜਿਹੜੀ ਅਰਦਾਸ ਕੀਤੀ ਹੈ ਤੇ ਆਲਵੇਜ਼ ਦੇ ਟੀਵੀ 84 ਦੀ ਸਪੋਰਟ ਕਰਦੇ ਨੇ, ਹਮਾਇਤ ਕਰਦੇ ਨੇ ਔਰ ਅਸੀਂ ਉਹਨਾਂ ਦੇ ਜਿਹੜੇ ਕਾਰੋਬਾਰ ਦੀ ਚੜ੍ਹਦੀ ਕਲਾ ਲਈ ਕਿ ਉਹ ਹੋਰ ਵੀ ਬੁਲੰਦੀਆਂ ਨੂੰ ਛੋਵੇ, ਇਸ ਲਈ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਨੀਪੁਰ ਦੀ ਜਿਹੜੀ ਨਫ਼ਰਤ ਦੀ ਅੱਗ 7 ਉੱਤਰ ਪੂਰਬ ਦੇ ਸੂਬਿਆਂ ਵੱਲ ਫੈਲਦੀ ਨਜ਼ਰ ਆ ਰਹੀ ਹੈ ਔਰ ਮਿਜ਼ੋਰਮ ਤੇ ਅਸਾਮ ਵਿੱਚ ਇਸ ਦਾ ਜਿਹੜਾ ਪ੍ਰਗਟਾਵਾ ਵੀ ਹੋ ਗਿਆ ਹੈ। ਪਰ ਮਨੀਪੁਰ ਦਾ ਜਿਹੜਾ ਹੰਕਾਰਿਆ ਮੁੱਖ ਮੰਤਰੀ ਬੀਰੇਨ ਸਿੰਘ ਉਸੇ ਤਰ੍ਹਾਂ ਫੁੰਕਾਰੇ ਮਾਰਿਆ ਔਰ ਇਉਂ ਜਾਪਦਾ ਹੈ ਕਿ ਉਸ ਦੇ ਜਿਹੜੇ ਆਕਾ RSS ਮਾਲਕਾਂ ਵੱਲੋਂ ਉਸ ਨੂੰ ਡਟੇ ਰਹਿਣ ਦੀ ਜਿਹੜੀ ਹਦਾਇਤ ਹੈ ਉਹ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ੍ਹ ਦੇ ਪ੍ਰੋਗਰਾਮ ਦਾ ਖਾਸ ਤੌਰ 'ਤੇ ਪਹਿਲਾ ਸੈਗਮੈਂਟ, ਜਿਸ ਦੇ ਵਿੱਚ ਮਹਾਭਾਰਤ ਵਿਚਲੇ ਹਾਲਾਤ, ਜਦੋਂ ਕਿ ਦ੍ਰੋਪਦੀ ਦਾ ਵਾਕਿਆ ਜੋ ਇਹਨਾਂ ਦਾ ਹੀ ਆਪਣਾ ਬਿਆਨ ਹੈ ਔਰ ਅੱਜ ਜੋ 75 ਸਾਲਾਂ 'ਚ ਇਨ ਜਨਰਲ ਔਰ ਹੁਣ ਪਿਛਲੇ ਇਹਨਾਂ ਮੋਦੀ ਰੂਲ ਦੇ ਦੌਰਾਨ ਇਨ ਪਾਰਟਿਕੂਲਰ ਔਰ ਮਨੀਪੁਰ ਦੀਆਂ ਘਟਨਾਵਾਂ, ਦੁਖਦਾਈ ਘਟਨਾਵਾਂ, ਸ਼ੌਕਿੰਗ ਇਵੈਂਟਸ,
ਉਸ ਦੇ ਪ੍ਰੋਟੈਕਸਟ ਦੇ ਵਿੱਚ ਜਾਂ ਉਸ ਕੰਟੈਕਸਟ ਦੇ ਵਿੱਚ ਜਿਹੜਾ ਕੰਪੈਰੀਜ਼ਨ ਸੀ ਉਸ ਨੂੰ ਬਹੁਤ ਪਸੰਦ ਕੀਤਾ ਗਿਆ, ਕਿਉਂਕਿ ਬਹੁਤ ਸਾਰੇ ਜਿਹੜੇ ਨੇ ਸਾਡੇ ਵੀਰ ਭੈਣਾਂ ਬੇਸ਼ੱਕ ਅਜੋਕੇ ਡੇ ਟੂ ਡੇ ਫੇਸਬੁੱਕ ਜਾਂ ਜਿਹੜੀਆਂ ਬ੍ਰੇਕਿੰਗ ਨਿਊਜ਼ ਵਾਂਗ ਅੱਜ ਕੱਲ੍ਹ ਹਰ ਅੱਧੇ ਮਿੰਟ ਬਾਅਦ ਅਪਡੇਟ ਹੁੰਦੀ ਹੈ ਉਸ ਤੋਂ ਤਾਂ ਜਾਣੂ ਨੇ, ਪਰ ਇਸ ਸਾਰੇ ਦੇ ਪਿਛੋਕੜ ਵਿੱਚ ਲੁਕਿਆ ਹੋਇਆ ਗੋਹਜ ਰਹੱਸ ਕੀ ਹੈ, ਇਹਨਾਂ ਦੀ ਸੋਚਣ ਦੀ ਕੀ ਜਿਹੜੀ ਹੈ ਉਹ ਤਰਕੀਬ ਹੈ, ਉਸ ਦੇ ਉੱਤੇ ਕਿਵੇਂ ਕੰਮ ਕਰਦੇ ਨੇ। ਸੋ ਜਦੋਂ ਵੀ ਤੁਸੀਂ ਕਿਸੇ ਸਿਵਲਾਈਜੇਸ਼ਨ ਨੂੰ, ਕਿਸੇ ਤਹਿਜ਼ੀਬ ਨੂੰ, ਕਿਸੇ ਇੱਕ ਖਾਸ ਸੈਟ ਆਫ ਪੀਪਲ ਉਹਨਾਂ ਨੂੰ ਸਮਝਣਾ ਹੈ ਤਾਂ ਫਿਰ ਤੁਹਾਨੂੰ ਉਸ ਦੇ ਪਿਛੋਕੜ 'ਚ ਜਾਣਾ ਪਏਗਾ, ਉਹਨਾਂ ਦੇ ਓਰੀਜਨ 'ਚ ਜਾਣਾ ਪਏਗਾ, ਕਿਹੜੀਆਂ ਚੀਜ਼ਾਂ ਉਹਨਾਂ ਨੂੰ ਲਗਾਤਾਰਤਾ ਨਾਲ ਸਦੀਆਂ ਤੋਂ ਫੀਡ ਕਰਦੀਆਂ ਨੇ, ਫਿਰ ਤੁਸੀਂ ਉਹਨਾਂ ਦੇ ਪ੍ਰੈਜ਼ੈਂਟ ਬਿਹੇਵੀਅਰ ਨੂੰ ਸਮਝ ਸਕਦੇ ਹੋ। ਜਿਸ ਤਰ੍ਹਾਂ ਜਦੋਂ ਵੀ ਕੋਈ ਸਾਈਕੋ ਐਨਾਲਿਸਿਸ ਹੁੰਦਾ ਹੈ ਕਿਸੇ ਇੰਡੀਵਿਜੂਅਲ ਦਾ, ਤੇ ਸਾਈਕੋਲੋਜਿਸਟ ਜਾਂ ਮਨੋਵਿਗਿਆਨੀ ਉਸ ਇਨਸਾਨ ਦੇ ਬ੍ਰੌਟ ਅਪ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਬਚਪਨ ਕਿਹੋ ਜਿਹਾ ਸੀ, ਆਲਾ ਦੁਆਲਾ ਕਿਹੋ ਜਿਹਾ ਸੀ, ਉਹਦੀ ਸਕੂਲਿੰਗ ਕਿਹੋ ਜਿਹੀ ਸੀ, ਉਹਦੇ ਕੀ ਪ੍ਰਭਾਵ ਨੇ, ਕਿਉਂਕਿ ਜੋ ਵੀ ਬੰਦਾ ਜਿਹੜਾ ਹੈ ਉਹ ਗਰੋਨ ਅਪ ਏਜ ਦੇ ਵਿੱਚ ਹੁੰਦਾ ਹੈ ਉਸ ਦੇ ਉੱਤੇ ਬਹੁਤ ਸਾਰਾ ਪ੍ਰਭਾਵ ਉਹਦਾ ਬਚਪਨ ਤੋਂ ਲੈ ਕੇ ਜਿਸ ਕਿਸਮ ਦਾ ਉਹਦਾ ਬ੍ਰੌਟ ਅਪ ਹੁੰਦਾ ਹੈ, ਜਿਸ ਕਿਸਮ ਦਾ ਉਸ ਦਾ ਆਲਾ ਦੁਆਲਾ ਹੁੰਦਾ ਹੈ ਉਸ ਦਾ ਹੁੰਦਾ ਹੈ, ਤਾਂ ਹੀ ਤੁਸੀਂ ਉਸ ਪਰਸਨੈਲਿਟੀ ਨੂੰ ਠੀਕ ਐਨਾਲਾਈਜ਼ ਕਰ ਸਕਦੇ ਹੋ। ਇਸੇ ਤਰ੍ਹਾਂ ਕਿਸੇ ਵੀ ਖਿੱਤੇ ਦੇ ਲੋਕਾਂ ਨੂੰ ਸਮਝਣ ਦੇ ਲਈ ਉਹਨਾਂ ਦੀ ਤਹਿਜ਼ੀਬ, ਉਹਨਾਂ ਦਾ ਪਿਛੋਕੜ, ਉਹਨਾਂ ਦੇ ਜੀਓਗ੍ਰਾਫੀਕਲ ਸਰਕਮਸਟਾਂਸਿਸ, ਉਹਨਾਂ ਦੇ ਮਿਲਟਰੀ ਜਿਹੜੀਆਂ ਪ੍ਰੋਸੈਸ ਕੀ ਰਹੀਆਂ, ਇਹ ਬੜੀਆਂ ਇੰਪੋਰਟੈਂਟ ਹੁੰਦੀਆਂ। ਔਰ ਜੇ ਅਸੀਂ ਇਸ ਦੇ ਵਿੱਚ ਕਿਸੇ ਨੂੰ ਐਕਸਪਰਟ ਜਾਂ ਮਾਹਰ ਦੇਖਣਾ ਤਾਂ ਬ੍ਰਿਟਿਸ਼ਰਜ਼ ਸਨ ਜੀ, ਕਿ ਉਹਨਾਂ ਨੇ ਅੱਧੀ ਦੁਨੀਆ ਦੇ ਉੱਤੇ ਜਿਹੜਾ ਉਹ ਆਪਣਾ ਬ੍ਰਿਟਿਸ਼ ਅੰਪਾਇਰ ਦਾ ਝੰਡਾ ਯੂਨੀਅਨ ਜੈਕ ਚਲਾਇਆ, ਪਰ ਉਹ ਕਿਤੇ ਵੀ ਜਦੋਂ ਹਮਲਾਵਰ ਹੋਣ ਤੋਂ ਪਹਿਲਾਂ ਆਪਣੇ ਲਿੰਗੁਇਸਟ ਭੇਜਦੇ ਸੀ, ਉਹਨਾਂ ਦੀ ਬੋਲੀ, ਜਿਸ ਖਿੱਤੇ ਨੂੰ ਉਹਨਾਂ ਨੇ ਕਾਬੂ ਕਰਨਾ ਹੈ, ਉਹਨਾਂ ਲੋਕਾਂ ਦਾ ਸੁਭਾਅ, ਉਹਨਾਂ ਦੇ ਗੁਣ, ਉਹਨਾਂ ਦੇ ਔਗਣ, ਉਹਨਾਂ 'ਚੋਂ ਕੌਣ ਤਾਕਤਵਰ ਹੈ, ਕੌਣ ਕਮਜ਼ੋਰ ਹੈ, ਵਰਤਾਰਾ ਉਹਨਾਂ ਦਾ ਕੀ ਹੈ, ਜਿਹਨੂੰ ਅਸੀਂ ਬਹੁਤ ਵਾਰ ਡਿਵਾਈਡ ਐਂਡ ਰੂਲ ਪਾਲਿਸੀ ਕਹਿੰਦੇ ਹਾਂ। ਇਹ ਸ਼ੁਰੂ ਤੋਂ ਬ੍ਰਾਹਮਣਵਾਦ ਦੇ ਨਾਲ ਹੀ ਹੋਈ, ਕਿਉਂਕਿ ਵਰਣ ਆਸ਼ਰਮ ਜਾਂ ਜ਼ਾਤ ਪਾਤੀ ਸਿਸਟਮ ਤੋਂ ਬਦਤਰ ਤਾਂ ਕੋਈ ਸਿਸਟਮ ਨਹੀਂ ਹੈ। ਸੋ ਬ੍ਰਿਟਿਸ਼ਰਜ਼ ਨੇ ਵੀ ਜਾਂ ਇਸੇ ਤਰ੍ਹਾਂ ਉਹਨਾਂ ਦੀ ਤਰਜ਼ ਦੇ ਉੱਤੇ ਜਿਹੜੇ ਬਾਕੀ ਕਲੋਨੀਅਲਸ ਵੀ ਨੇ, ਲੇਕਿਨ ਕਿਉਂਕਿ ਬ੍ਰਿਟਿਸ਼ਰਜ਼ ਦੀ ਜਿੰਨੀ ਪਕੜ ਹਿਸਟਰੀ ਔਰ ਜੋਗਰਾਫੀਆ ਔਰ ਸੋਸ਼ੋਲੋਜੀ ਔਰ ਇਸ ਦੇ ਉੱਤੇ ਰਹੀ, ਹੋਰ ਨਹੀਂ ਮੈਨੂੰ ਲੱਗਦਾ ਕਿਸੇ ਲੋਕਾਂ ਦੇ ਵੀ ਰਹੀ। ਇਹੀ ਕਾਰਨ ਹੈ ਕਿ ਉਹਨਾਂ ਨੇ ਬੜੀ ਘੱਟ ਗਿਣਤੀ 'ਚ ਹੁੰਦਿਆਂ ਵੀ, ਜਦੋਂ ਅਸੀਂ ਈਵਨ ਆਪਣੇ ਸਬ ਕੰਟੀਨੈਂਟ ਦੀ ਗੱਲ ਕਰਦੇ ਹਾਂ ਕਿ ਕਿਸੇ ਵੀ ਗਿਵਨ ਟਾਈਮ 'ਚ ਉਹ 20,000 ਤੋਂ ਜ਼ਿਆਦਾ ਗਿਣਤੀ ਨਹੀਂ ਸੀ ਗੋਰਿਆਂ ਦੀ, ਪਰ ਉਹ 33 ਕਰੋੜ ਲੋਕਾਂ ਦੇ ਉੱਤੇ ਰੂਲ ਕਰ ਰਹੇ ਸੀ ਜਦੋਂ ਉਹਨਾਂ ਨੇ ਉਸ ਖਿੱਤੇ ਨੂੰ ਛੱਡਿਆ। ਸੋ ਉਹਦਾ ਕਾਰਨ ਹੀ ਇਹ ਸੀ ਕਿ ਉਹਨਾਂ ਨੇ ਹਰ ਇੱਕ ਦੇ ਜਿਹੜੇ ਗੁਣ ਦੋਸ਼ ਦੂਜੇ ਤੀਜੇ ਉਹ ਸਮਝ ਕੇ ਔਰ ਫਿਰ ਉਹਨਾਂ ਨੇ ਉਹਦੇ ਮੁਤਾਬਕ ਹਰ ਇੱਕ ਨੂੰ ਟਿਕਾਣੇ ਰੱਖਿਆ ਹੋਇਆ ਸੀ। ਸੋ ਅਸੀਂ ਸਮਝਦੇ ਹਾਂ ਵੀ ਅੱਜ ਵੀ ਜੇ ਤੁਸੀਂ ਹਿੰਦੂ ਤਵੀਆਂ ਦੇ ਵਰਤਾਰੇ ਨੂੰ ਸਮਝਣਾ ਹੈ, ਸੋ ਤੁਹਾਨੂੰ ਇਹਨਾਂ ਦੇ ਪੁਰਾਣਾਂ 'ਚ ਜਾਣਾ ਪਏਗਾ, ਤੁਹਾਨੂੰ ਇਹਨਾਂ ਦੇ ਵੇਦਾਂ 'ਚ ਜਾਣਾ ਪਏਗਾ, ਤੁਹਾਨੂੰ ਇਹਨਾਂ ਦੇ ਉਹ ਸਾਰੇ ਜਿਸ ਨੂੰ ਅਲਾਮਾ ਇਕਬਾਲ ਨੇ ਇੱਕ ਲਾਈਨ ਦੇ ਵਿੱਚ ਹੀ ਬਿਆਨ ਕੀਤਾ ਸੀ ਕਿ ਆਸ਼ਕਾਰ ਉਸਨੇ ਬੁੱਧ ਦੇ ਹਵਾਲੇ ਨਾਲ, ਕਿ ਬੁੱਧ ਨੇ ਇੱਕ ਨਵੀਂ ਗੱਲ ਕੀਤੀ, ਨਵੀਂ ਸਿਆਣਪ ਦੀ ਗੱਲ ਕੀਤੀ ਜਿਹਦੇ 'ਚ ਜ਼ਿੰਦਗੀ ਦਾ ਭੇਦ ਸੀ। ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ ਕਾ ਰਾਜ਼ ਥਾ, ਹਿੰਦ ਕੋ ਲੇਕਿਨ ਖਿਆਲੀ ਫਲਸਫਾ ਪੇ ਨਾਜ਼ ਥਾ। ਹੁਣ ਜੇ ਤੁਸੀਂ ਖਿਆਲੀ ਫਲਸਫੇ 'ਚ ਰਹਿਣਾ ਨਾ, ਔਰ ਇਹੀ ਨਹੀਂ ਵੀ ਤੁਸੀਂ ਜੀਣਾ ਖਿਆਲੀ ਫਲਸਫੇ 'ਚ ਹੈ, ਉਸ ਦੇ ਉੱਤੇ ਤੁਸੀਂ ਫਖਰ ਦੇਣਾ ਕਿ ਜੀ ਦੇਖੋ ਅਸੀਂ ਕਿੰਨੇ ਫਖਰਯੋਗ ਲੋਕ ਹਾਂ, ਅਸੀਂ ਕਿਵੇਂ ਵਿਸ਼ਵ ਗੁਰੂ ਹਾਂ, ਅਸੀਂ ਕਿਵੇਂ ਸਾਡੀ ਪ੍ਰਾਚੀਨ ਸੱਭਿਅਤਾ। ਔਰ ਦੂਸਰਾ ਇਹੀ ਕਾਰਨ ਹੈ, ਔਰ ਅਗਲੀ ਲਾਈਨ 'ਚ ਅਲਾਮਾ ਨੇ ਕਿਹਾ ਕਿ ਭਾਈ ਉਸਨੇ ਜਿਹੜਾ ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ ਕਾ ਰਾਜ਼ ਥਾ, ਹਿੰਦ ਕੋ ਲੇਕਿਨ ख्याली फ़लसफ़ा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन ज़मी काबिल न थी। हुण जिन्ना मर्जी मीह तुसी डेजर्ट दे विच भी रेता है, जिन्ना मर्जी मीह पैंदा रहे ਉਹਦੇ ਚੋਂ ਨਿਕਲ ਜਾਏਗਾ, ਉਹਦੇ 'ਚ ਤਾਂ ਹੈ ਹੀ ਨਹੀਂ। ਜੇ ਜ਼ਮੀਨ ਹੀ ਕਾਬਲ ਨਹੀਂ ਹੈ ਤੇ ਮੀਂਹ ਪੈਂਦਾ ਰਹੇ ਉਹਦਾ ਕੀ ਫਰਕ ਪੈਂਦਾ। ਸੋ ਇਸੇ ਤਰ੍ਹਾਂ ਜਦੋਂ ਤੁਸੀਂ ਇੱਕ ਖਿੱਤੇ ਦੇ ਲੋਕਾਂ ਨੂੰ ਖਿਆਲੀ ਫਲਸਫੇ ਦੇ ਉੱਤੇ ਨਾਜ਼ ਕਰਨਾ ਸਿਖਾਇਆ ਹੋਏ ਤੇ ਉੱਥੇ ਕੋਈ ਆ ਕੇ ਹੱਕ ਦੀ ਸ਼ਮਾ ਜਗਾਏ, ਹੱਕ ਦੀ ਗੱਲ ਕਰੇ
ਤੇ ਉਹ ਤਾਂ ਉਸ ਮਹਿਫਲ ਦੀ ਜ਼ਬਾਨ ਹੀ ਨਹੀਂ ਹੈ, ਉਹਨਾਂ ਦੇ ਲਈ ਪਛਾਣ ਹੀ ਨਹੀਂ ਪਛਾਣ ਹੈ, ਹੀ। ਇਸ ਲਈ ਉਹ ਜਿਹੜਾ ਸਭ ਕੁਝ ਵੇਸਟ ਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਅਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਜੀ। ਹਾਂ। ਔਰ ਇਹੀ ਜਦੋਂ ਅਸੀਂ ਇਸ ਫਲਸਫੇ ਦੀ ਗੱਲ ਕਰਦੇ ਹਾਂ, ਹਿੰਦੂਤਵਾ ਦੇ ਫਲਸਫੇ ਦੀ ਜਾਂ ਬ੍ਰਾਹਮਣਵਾਦ ਦੇ ਫਲਸਫੇ ਦੀ, ਤੇ ਫਿਰ ਜੇ ਮਨੀਪੁਰ ਦੇ ਵਿੱਚ ਬੱਚੀਆਂ ਡਿਸਆਨਰ ਹੁੰਦੀਆਂ ਨੇ, ਨਵੰਬਰ 84 'ਚ ਦਿੱਲੀ ਦੀਆਂ ਸੜਕਾਂ ਕੂਚੀਆਂ ਗਲੀਆਂ 'ਚ ਜਾਂ ਕਾਨਪੁਰ ਦੇ ਬਾਜ਼ਾਰਾਂ 'ਚ ਗਲੀਆਂ ਦੇ ਵਿੱਚ ਸਿੱਖ ਬੱਚੀਆਂ ਡਿਸਆਨਰ ਹੋਈਆਂ, 2002 'ਚ ਗੁਜਰਾਤ 'ਚ ਹੋਈਆਂ, ਔਰ ਹੁਣ ਇਹ ਹੋ ਰਿਹਾ, ਫਿਰ ਤੁਹਾਨੂੰ ਮਨੂ ਸਮ੍ਰਿਤੀ ਨੂੰ ਪੜ੍ਹਨਾ ਪਏਗਾ, ਤੁਹਾਨੂੰ ਦੇਖਣਾ ਪਏਗਾ ਵੀ ਔਰਤਾਂ ਪ੍ਰਤੀ ਕਿਸ ਕਿਸਮ ਦਾ ਕੰਟੈਂਪਟ ਔਰ ਕਿਵੇਂ ਇਹਨਾਂ ਨੇ ਬੀਤੇ ਦੇ ਵਿੱਚ ਵੀ ਇਸ ਨੂੰ ਪਾਣੀ ਦੀ ਜੇ ਗੱਲ ਕਰੀਏ ਫਲੱਡਸ ਦੀ ਤਾਂ ਵਾਟਰ ਐਜ਼ ਅ ਵੈਪਨ ਇਹਨਾਂ ਨੇ ਉਹਨਾਂ ਜ਼ਮਾਨਿਆਂ 'ਚ 4000 ਸਾਲ ਪਹਿਲਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਦਰਾਵੜਾਂ ਦੇ ਅਗੇਂਸਟ ਵਰਤਿਆ, ਉਹਨੂੰ ਜਸਟੀਫਾਈ ਕੀਤਾ ਰਿਗਵੇਦ ਦੇ ਵਿੱਚ, ਉਹਨਾਂ ਦੇ ਡੈਮ ਨਿੱਕੇ ਨਿੱਕੇ ਤੋੜ ਕੇ ਉਹਨਾਂ ਨੂੰ ਡਬੋਇਆ। ਔਰ ਇਵੇਂ ਹੀ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਮਨੂ ਸਮ੍ਰਿਤੀ ਨੇ ਕਿੰਨੇ ਹਕੂਕ ਬ੍ਰਾਹਮਣ ਨੇ ਆਪਣੇ ਕੋਲ ਰੱਖੇ ਔਰ ਕਿਵੇਂ ਉਹਨਾਂ ਨੇ ਸ਼ੂਦਰਾਂ ਨੂੰ ਔਰਤਾਂ ਨੂੰ ਜਿਹੜਾ ਹੈ ਉਹ ਡਿਸਆਨਰ ਕਰਨ ਦੀ ਲਾਈਨ ਦਾ ਰਾਹ ਪੱਧਰਾ ਕੀਤਾ। ਔਰ ਇਹ ਗੱਲ ਨੂੰ ਜਦੋਂ ਨਿਰਭਇਆ ਕੇਸ ਹੁੰਦਾ ਹੈ ਦਿੱਲੀ ਦੇ ਵਿੱਚ ਮਨਮੋਹਨ ਸਿੰਘ ਦੇ ਵੇਲੇ, ਔਰ ਇਹ ਗੱਲ ਮੋਹਨ ਭਾਗਵਤ ਨੇ ਕਹੀ ਸੀ ਕਿ ਜੀ ਦੋ ਭਾਰਤ ਨੇ, ਇੱਕ ਦਿਹਾਤੀ ਭਾਰਤ ਇੱਕ ਸ਼ਹਿਰੀ ਭਾਰਤ, ਇਹ ਘਟਨਾਵਾਂ ਦਿਹਾਤੀ ਭਾਰਤ 'ਚ ਨਹੀਂ ਹੁੰਦੀਆਂ। ਸੋ ਉਹਦੇ 'ਚ ਵੀ ਕਿਉਂਕਿ ਔਰਤ ਨੂੰ ਹੀ ਦੋਸ਼ੀ ਦੱਸਿਆ ਜਾਣਾ ਤੇ ਉਹਦੀ ਉਹ ਜਸਟੀਫਿਕੇਸ਼ਨ ਕਰ ਰਿਹਾ। ਸੋ ਅਸੀਂ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਸਾਨੂੰ ਜਿੰਨੀ ਕੁ ਗੁਰੂ ਨੇ ਸਮਝ ਦਿੱਤੀ ਹੈ ਕਿ ਭਾਈ ਜੇ ਜਿਸ ਦੁਸ਼ਮਣ ਦੇ ਨਾਲ ਤੁਸੀਂ ਲੜਨਾ ਹੈ ਉਸ ਦੇ ਇਤਿਹਾਸ ਫਲਸਫਾ, ਉਸ ਦਾ ਸੋਚਣ ਢੰਗ, ਉਸ ਦੀ ਕਾਰਜ ਵਿਧੀ, ਉਸ ਦਾ ਓਵਰਆਲ ਜਿਹੜਾ ਹੈ ਕਿਸ ਲਈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਇਡੈਂਟੀਫਾਈ ਕੀਤਾ ਸੀ ਕਿ ਵੀ ਇਹ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ। ਤਾਂ ਫਿਰ ਤੁਹਾਨੂੰ ਇੱਕ ਪਾਸੇ ਇਹ ਜਗਤ ਕਸਾਈ ਵਾਲਾ ਫਲਸਫਾ ਹੈ ਜਿਹਦੇ 'ਚ ਮਨੁੱਖ ਦੇ ਨਾਲ ਨਾ ਬਰਾਬਰੀ ਨੂੰ ਬਾਈ ਬਰਥ ਬਣਾਇਆ ਹੋਇਆ ਜ਼ਾਤ ਪਾਤੀ ਸਿਸਟਮ ਦੇ ਥੱਲੇ, ਔਰ ਇੱਕ ਧਾਰਮਿਕ ਦਾਇਰਾਕਾਰ 'ਚ ਜ਼ਾਤ ਪਾਤ ਨਹੀਂ ਹੈ। ਤੁਸੀਂ ਦੇਖੋਗੇ ਸਮਾਜਿਕ ਦੇ ਵਿੱਚ ਆਰਥਿਕ ਦੇ ਵਿੱਚ ਸਦੀਆਂ ਤੋਂ ਨਹੀਂ ਮਿਲੇਨੀਅਮਸ ਤੋਂ ਉਸ ਪੇਸ਼ੇ 'ਚੋਂ ਹੀ ਨਹੀਂ ਨਿਕਲ ਸਕਦੇ। ਔਰ ਉਹਨਾਂ ਦੇ ਉੱਤੇ ਉਹ ਜਿਹੜਾ ਈਵਨ ਜਦੋਂ ਹੁਣ ਅਮਰੀਕਾ 'ਚ ਕਾਸਟ ਨੂੰ ਲੈ ਕੇ ਜਿਹੜੇ ਲੈਜਿਸਲੇਚਰ ਬਣ ਰਹੇ ਨੇ ਉੱਥੇ ਵੀ ਜਦੋਂ ਇਹਨਾਂ ਨੂੰ ਹੁਣ ਨਜ਼ਰ ਆ ਰਿਹਾ ਕਿ ਵੀ ਇੱਥੇ ਕਾਸਟ ਡਿਸਕ੍ਰਿਮੀਨੇਸ਼ਨ ਰੇਸਿਜ਼ਮ ਦੇ ਖਾਤੇ 'ਚ ਆਈ ਹੈ ਤੇ ਇੱਥੋਂ ਵਾਲੇ ਹਿੰਦੂ ਤਵੀਆਂ ਨੇ ਨਵੀਂ ਟਰਮ ਕੱਢ ਲਈ ਹਿੰਦੂ ਫੋਬੀਆ। ਇਹਨਾਂ ਨੇ ਪ੍ਰਚਾਰ ਕਰਤਾ ਜੀ ਇਹ ਹਿੰਦੂ ਫੋਬੀਆ ਹੋ ਰਿਹਾ ਹੈ, ਇਹ ਹਿੰਦੂਆਂ ਨੂੰ ਦੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ। ਸੋ ਇਹਨਾਂ ਦੇ ਕੋਲ ਹਰ ਚੀਜ਼ ਦਾ ਐਕਸਕਿਊਜ਼ ਹੈ, ਹਰ ਚੀਜ਼ ਦੀ ਜਸਟੀਫਿਕੇਸ਼ਨ ਹੈ। ਜੇ ਮਨੀਪੁਰ ਦੀਆਂ ਇਹ ਘਟਨਾ ਹੁੰਦੀਆਂ ਨੇ ਤੇ ਇਹਨਾਂ ਦਾ ਪ੍ਰਧਾਨ ਮੰਤਰੀ ਜਿਹੜਾ ਪਾਰਲੀਮੈਂਟ 'ਚ ਬੋਲਣ ਦੀ ਹਿੰਮਤ ਨਹੀਂ ਕਰਦਾ, ਉਹਦੀਆਂ ਪੌੜੀਆਂ ਤੇ ਖਲੋ ਕੇ ਕਹਿੰਦਾ ਕਿ ਵੀ ਇਹ ਰਾਜਸਥਾਨ 'ਚ ਵੀ ਤਾਂ ਹੋਇਆ, ਬੰਗਾਲ 'ਚ ਵੀ ਤਾਂ ਹੋਇਆ, ਛੱਤੀਸਗੜ੍ਹ 'ਚ ਵੀ ਤਾਂ ਹੋਇਆ। ਮਤਲਬ ਇਹ ਹੈ ਕਿ ਇਹ ਇੱਕ ਜਿਸ ਦੇ ਵਿੱਚ ਫਸ ਰਹੇ ਨੇ ਉਹਨੂੰ ਜਸਟੀਫਾਈ ਕਰਨ ਲਈ ਦੂਸਰੇ ਨੂੰ ਕੋਟ ਕਰਕੇ ਉਹਦੇ 'ਚੋਂ ਨਿਕਲਣਾ ਚਾਹੁੰਦੇ ਨੇ। ਸੋ ਅਸੀਂ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਾਡੇ ਲਈ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੇ ਸਟੂਡੀਓ 'ਚ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਦੇ ਜਿਹੜੇ ਰਨ ਕਰਦੇ ਨੇ ਉਸ ਆਪਰੇਸ਼ਨ ਨੂੰ ਵੀਰ ਉਹ ਆਏ, ਕਾਫੀ ਘੰਟਾ ਡੇਢ ਘੰਟਾ ਉਹਨਾਂ ਦੇ ਨਾਲ ਅਸੀਂ ਗੁਜ਼ਾਰਿਆ ਔਰ ਖੁੱਲ੍ਹ ਕੇ ਗੁਫ਼ਤਗੂ ਹੋਈ। ਇਹ ਸਾਡੇ ਬੜੇ ਮਿਹਰਬਾਨ ਵੀਰ ਨੇ, ਸਾਰਾ ਪਰਿਵਾਰ ਹੀ ਜਿਹੜਾ ਉਹ TV 84 ਦੇ ਨਾਲ ਜੁੜਿਆ ਔਰ ਖ਼ਾਸ ਤੌਰ 'ਤੇ ਉਹਨਾਂ ਨੇ ਜਦੋਂ ਅੱਜ ਦੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿਹਾ ਤਾਂ ਉਹਨਾਂ ਨੇ ਆਪਣੇ ਬਜ਼ੁਰਗਾਂ ਪਿਤਾ ਜੀ ਸਰਦਾਰ ਜਸਵੰਤ ਸਿੰਘ ਹੋਰਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਵੀ ਉਹ ਵੀ ਰੈਗੂਲਰ ਵਿਊਅਰ ਨੇ ਔਰ ਉਹ ਵੀ ਇਹ ਮਹਿਸੂਸ ਕਰਦੇ ਨੇ ਕਿਉਂਕਿ ਇਹਨਾਂ ਦਾ ਸਤਿਗੁਰੂ ਰਹਿਮਤ ਕਰਨ ਜਿਸ ਕਿਸਮ ਦਾ ਇਹਨਾਂ ਦਾ ਕਾਰੋਬਾਰ ਹੈ ਇਹ ਅਕ੍ਰੋਸ ਦਾ ਕੰਟੀਨੈਂਟਸ ਹੈ। ਸਾਊਥ ਅਮਰੀਕਾ 'ਚ ਵੀ ਉਹ ਚਿਲੀ ਹੋਏ, ਦੂਸਰੀਆਂ ਥਾਵਾਂ ਤੋਂ ਫਰੈਸ਼ ਫਰੂਟ ਵੈਜੀਟੇਬਲਸ ਔਰ ਈਵਨ ਵਿਦ ਇਨ ਅਮਰੀਕਾ ਕੈਲੀਫੋਰਨੀਆ ਸਪਰੈਡ ਆਊਟ ਹੈ, ਸਾਊਥ ਅਫਰੀਕਾ, ਫਿਰ ਮੋਰਾਕੋ ਤੱਕ ਗਲੋਬਲ ਮਾਰਕੀਟ ਹੈ ਔਰ ਬੜੇ ਧੜੱਲੇ ਨਾਲ ਸਿੱਖੀ ਸਰੂਪ 'ਚ ਹੁੰਦੇ ਆ, ਸਿੱਖੀ ਵੈਲਿਊਜ਼ ਨੂੰ ਪਰਨਾਏ ਹੋਏ, ਪੰਥਕ ਵੈਲਿਊਜ਼ ਨੂੰ ਪਰਨਾਏ ਹੋਏ ਇਸ ਪਾਸੇ ਜਿਹੜੇ ਨੇ ਉਹ ਲੱਗੇ ਹੋਏ ਨੇ। ਔਰ ਉਹਨਾਂ ਨੇ ਜਦੋਂ ਬਜ਼ੁਰਗਾਂ ਦੀ ਗੱਲ ਵੀ ਕੀਤੀ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਦੇਖੋ ਜਦੋਂ ਅਸੀਂ ਅੱਜ ਦੇ ਹਵਾਲੇ ਨਾਲ ਦੇਖਦੇ ਹਾਂ ਵੀ ਇਹੀ ਨਹੀਂ ਕਿ ਹਿੰਦੂ ਤਵੀ ਜਾਂ ਬ੍ਰਾਹਮਣਵਾਦੀ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੇ ਨੇ ਜਾਂ ਉਹਨਾਂ ਦੇ ਖਿਲਾਫ ਟੋਟਲ ਵਾਰ ਉਹਨਾਂ ਨੇ ਵਿੱਢੀ ਹੋਈ ਹੈ। ਸਿੱਖ ਫਲਸਫਾ ਹੈ ਹੀ ਐਸਾ
ਜਿਸ ਤੋਂ ਬਹੁਤਿਆਂ ਨੂੰ ਖਤਰਾ ਮਹਿਸੂਸ ਹੁੰਦਾ ਔਰ ਉਹਦੇ 'ਚ ਅਜੇ ਤਾਂ ਉਸ ਲੈਵਲ ਦਾ ਚੈਲੰਜ ਨਹੀਂ ਆਇਆ, ਪਰ ਇੱਕ ਪੀਰੀਅਡ ਆਏਗਾ ਜਦੋਂ ਹੁਣ ਇੱਕ ਪਾਸੇ ਨਿਊ ਵਰਲਡ ਆਰਡਰ ਦੀ ਗੱਲ ਹੁੰਦੀ ਹੈ ਜੀ, ਜਿਹਦੇ 'ਚ ਜਿਹੜੀ ਸਾਰੀ ਇੱਕ ਫਿਲਾਸਫੀ ਜਿਹੜੀ ਦੇ ਦੁਆਲੇ ਘੁਮਾਈ ਜਾ ਰਹੀ ਹੈ ਉਹ ਇੱਕ ਬਿਲਕੁਲ ਵੱਖਰਾ ਜਿਹੜਾ ਉਹ ਜੀਵਨ ਜਾਚ ਆ, ਉਸ ਚਾਰਟਰਡ ਮਜ਼ਹਬਾਂ ਦੀ ਆਪਣੀ ਭੂਮਿਕਾ ਜਿਹੜੇ ਵੱਡੇ ਦੁਨੀਆ ਦੇ ਮਜ਼ਹਬ ਨੇ, ਲੇਕਿਨ ਉਸ ਦੇ ਨਾਲ ਨਾਲ ਜਿਹੜਾ ਕਮਰਸ਼ੀਅਲਿਜ਼ਮ ਔਰ ਦੂਸਰਾ ਜੁੜਿਆ ਹੋਇਆ ਹੈ ਜਿਹਦੇ 'ਚ ਕਿਵੇਂ ਡਿਪਰਾਈਵ ਕਿਹਨੂੰ ਕਰਨਾ ਹੈ। ਹੁਣ ਇਸੇ ਲਈ ਇੱਥੇ ਬਿਲ ਗੇਟਸ ਹੋਏ ਜਾਂ ਉੱਥੇ ਅਡਾਨੀ ਹੋਣ, ਉਹ ਜ਼ਮੀਨਾਂ ਵੱਲ ਦੌੜ ਰਹੇ ਨੇ ਕਿ ਵੀ ਜ਼ਮੀਨਾਂ ਨੂੰ ਕਿਵੇਂ ਕਾਬੂ ਕਰਨਾ ਹੈ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਜਿਹੜਾ ਫਾਈਨਲ ਹੈ ਨੋ ਮੈਟਰ ਗੱਲ ਤੁਸੀਂ ਕਿੱਥੋਂ ਸ਼ੁਰੂ ਕਰੋ ਜਾਂ ਕਿੱਥੇ ਜਾ ਕੇ ਐਂਡ ਕਰੋ। ਸਾਡੇ ਇੱਕ ਜਨਰਲ ਫਰੇਜ਼ ਹੁੰਦਾ ਸੀ ਪੰਜਾਬੀ 'ਚ ਕਿ ਢਿੱਡ 'ਚ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ, ਕਿ ਮੁੱਢਲੇ ਤੌਰ ਦੇ ਉੱਤੇ ਤਾਂ ਢਿੱਡ ਹੈ ਪਹਿਲਾਂ ਜੇ ਤੁਹਾਡਾ ਫੂਡ। ਇਸ ਲਈ ਉਹੀ ਦੁਨੀਆ ਜਿਹੜੀ 70-80 ਸਾਲ 'ਚ 2-2.5 ਬਿਲੀਅਨ ਤੋਂ 8 ਬਿਲੀਅਨ ਤੇ ਆ ਗਈ ਹੈ, ਧਰਤੀ ਤਾਂ ਉਨੀ ਹੈ, ਸਾਧਨ ਵੀ ਉਨੇ ਕੁ ਨੇ, ਔਰ ਉਹਦਾ ਪ੍ਰਭਾਵ ਕਿਵੇਂ ਪੈਂਦਾ ਇੱਕ ਚੀਜ਼ ਦਾ ਦੂਜੇ ਤੇ ਅਸੀਂ ਦੇਖਦੇ ਹਾਂ ਕਿ ਜੇ ਉਹ ਇੰਡੀਆ ਵਾਲਿਆਂ ਨੇ ਕਿਹਾ ਕਿ ਜੀ ਉਹ ਜਿਹੜਾ ਉਹ ਟੁੱਟੇ ਜੇ ਚਾਵਲ ਹੁੰਦੇ ਨੇ ਨਾਨ ਬਾਸਪਤੀ ਕਿ ਵੀ ਉਹ ਅਸੀਂ ਜਿਹੜਾ ਉਹਦਾ ਐਕਸਪੋਰਟ ਬੰਦ ਕਰ ਰਹੇ ਤੇ ਇੱਥੇ ਪੂਰਾ ਕ੍ਰਾਈਸਿਸ ਹੋ ਗਿਆ। 4-4 ਬੈਗ ਲੈ ਕੇ ਲੋਕ ਜਾ ਰਹੇ ਨੇ ਤੇਲਗੂ ਦੂਜੇ ਜਿਹੜੇ ਸਾਊਥ ਇੰਡੀਆ ਵਾਲੇ ਖਾਂਦੇ ਨੇ, ਇੰਨਾ ਕ੍ਰਾਈਸਿਸ ਕਿ ਉਹ 30-30 40-40 ਵਾਲਾ ਬੈਗ ਜਿਹੜਾ 200 ਤੇ ਵਿਕ ਰਿਹਾ ਹਾਂਜੀ, ਉਹ ਐਮਾਜ਼ੋਨ ਤੇ ਆਰਡਰ ਕਰਕੇ ਉੱਥੇ ਵੀ 4 ਗੁਣਾ ਵਧਾ ਦਿੱਤੇ ਨੇ। ਔਰ ਅੱਜ IMF ਨੇ ਸਗੋਂ ਅਪੀਲ ਕੀਤੀ ਹੈ ਇੰਡੀਆ ਨੂੰ ਕਿ ਭਾਈ ਇਹ ਵਾਪਸ ਲਓ, ਨਹੀਂ ਤਾਂ ਸਾਨੂੰ ਫਿਰ ਜਵਾਬੀ ਕਾਰਵਾਈ ਕਰਨੀ ਪਏਗੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਅੱਜ ਜੇ ਉੱਥੇ ਬੈਠੇ ਆ ਦਿੱਲੀ 'ਚ ਕੋਈ ਫੈਸਲਾ ਹੁੰਦਾ ਹੈ ਤੇ ਉਹ ਲੰਡਨ, ਨਿਊਯਾਰਕ, ਕੈਲੀਫੋਰਨੀਆ ਜਾਂ ਸਾਊਥ ਅਮਰੀਕਾ ਸਭ ਪਾਸੇ ਪ੍ਰਭਾਵਿਤ ਹੁੰਦੇ ਤੇ ਵਪਾਰੀ ਕਿਸਮ ਦੇ ਲੋਕ ਬੈਠੇ ਹੋਏ ਨੇ ਜੀ। ਕੋਈ ਇਹ ਤਾਂ ਨਹੀਂ ਹੈ ਵੀ ਚਾਵਲ ਮੁੱਕ ਗਏ ਜਾਂ ਦੂਜੇ ਨਹੀਂ, ਉਹਨਾਂ ਨੇ ਹੋਲਡ ਕਰ ਲਏ, ਉਹਨਾਂ ਨੇ ਨਾਲ ਦੀ ਨਾਲ ਚੱਕਤਾ ਕੰਮ ਕਿ ਬਈ ਐਵੇਂ ਹੈਗਾ। ਸੋ ਇਵੇਂ ਹਰ ਚੀਜ਼ ਪ੍ਰਭਾਵਿਤ ਕਰ ਰਹੀ ਹੈ। ਔਰ ਜੇ ਸਿੱਖੀ ਫਲਸਫੇ ਦੀ ਗੱਲ ਕਰੀਏ, ਜੇ ਅੱਜ ਕ੍ਰਾਈਸਿਸ ਦੇ ਵਿੱਚ ਵੀ ਸਿੱਖੀ ਉੱਭਰ ਕੇ ਸਾਹਮਣੇ ਆਉਂਦੀ ਹੈ, ਅਸੀਂ ਕੋਵਿਡ-19 ਦਾ ਜ਼ਿਕਰ ਕੀਤਾ ਜਾਂ ਆਸਟ੍ਰੇਲੀਆ ਦੇ ਵਿੱਚ ਜਾਂ ਦੂਜੇ ਜਿੱਥੇ ਵਾਈਲਡ ਫਾਇਰਸ ਹੋਈਆਂ ਉਸ ਪੀਰੀਅਡ ਦੇ ਵਿੱਚ ਕਿਵੇਂ ਸਿੱਖ ਅੱਗੇ ਆਏ, ਹੜ੍ਹਾਂ ਦੇ ਮੌਕੇ ਕਿੰਨੀਆਂ ਵੀਡੀਓਜ਼ ਸਰਕੂਲੇਟ ਹੋ ਰਹੀਆਂ ਨੇ। ਜਿਹੜੇ ਹਰਿਆਣੇ ਦੇ ਜਾਟ ਆ ਜੀ ਸਾਡੇ ਵੀਰ ਗੁਰਭੇਜ ਸਿੰਘ ਵੜੈਚ ਉਹਨਾਂ ਨੇ ਵੀ ਸਾਨੂੰ ਇੱਕ ਵੀਡੀਓ ਭੇਜੀ 5 ਮਿੰਟ ਦੀ ਹੈ, ਇੱਕ ਹਰਿਆਣਵੀ ਜਾਟ ਯੰਗ ਮੈਨ ਜਿਹੜਾ ਇੱਕ ਗਰੁੱਪ ਦੇ ਨਾਲ ਵੀ ਹੈ, ਕੱਲ ਵੀ ਅਸੀਂ ਗੱਲ ਕੀਤੀ ਸੀ, ਉਹ ਡਿਫਰੈਂਟ ਸੀ। ਇਹ ਜਿਹੜਾ ਹੈ ਇਹ ਸਭ ਨੂੰ ਲਾਹਨਤਾਂ ਪਾ ਰਿਹਾ, ਹਿੰਦੂਆਂ ਨੂੰ ਕਹਿ ਰਿਹਾ ਵੀ ਤੁਹਾਡੇ ਮੰਦਰਾਂ 'ਚ ਕੀ ਰੱਖਿਆ, ਤੁਸੀਂ ਕੀ ਹੋ, ਤੁਸੀਂ ਜਿਹੜਾ ਉਹ ਸਿੱਖਾਂ ਨੂੰ ਨਫ਼ਰਤ ਕਰਦੇ ਹੋ। ਹੁਣ ਇਹ ਜਿਹੜਾ ਸਾਡਾ ਉਭਾਰ ਹੈ, ਕਿਉਂਕਿ ਦੇਖੋ ਇਨ ਦਾ ਐਂਡ ਆਫ ਦਾ ਡੇ ਭਾਵੇਂ ਜਿੰਨੇ ਵੱਡੇ ਮਜ਼ਹਬ ਨੇ, ਸਾਰੇ ਸਕੂਲ ਆਫ ਥਾਟ ਨੇ, ਅਲਟੀਮੇਟਲੀ ਤਾਂ ਪਿਆਰ ਦੀ ਗੱਲ ਕਰਦੇ ਨੇ, ਲੇਕਿਨ ਜੀਵਨ ਜਾਚ ਨੂੰ, ਜਿਸ ਜੀਵਨ ਜਾਚ ਦੇ ਵਿੱਚ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਤੁਸੀਂ ਜ਼ਿੰਦਗੀ ਦੇ ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ, ਕਿ ਤੁਹਾਡੇ ਮੁਕਤੀ ਦਾ ਰਸਤਾ ਇਸ ਮਾਇਆ ਤੋਂ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਤੁਸੀਂ ਇਸ ਚੋਂ ਵੀ ਜ਼ਿੰਦਗੀ ਦੇ ਸਾਰੇ ਰਸ ਕੁਦਰਤੀ ਨਿਯਮਤਾਂ ਮਾਣਦਿਆਂ ਵੀ ਬਿਲਕੁਲ ਤੁਸੀਂ ਰੱਬ ਨੂੰ ਹਾਸਲ ਕਰ ਸਕਦੇ ਹੋ। ਹੁਣ ਇਹ ਫਲਸਫਾ ਔਰ ਜਸਟਿਸ ਦੇ ਲਈ ਖਲੋਣਾ, ਇਨਸਾਨੀਅਤ, ਪਿਆਰ, ਸੋ ਇਸ ਲਈ ਚਾਰ ਚਫੇਰਾ ਜਿਹੜਾ ਹੈ ਉਹ ਹਮੇਸ਼ਾ, ਜਿਵੇਂ ਕਿਸੇ ਸਿਆਣੇ ਨੇ ਕਿਹਾ ਸੀ, ਉਹਨੇ ਕਿਹਾ ਕਿ ਭਾਈ ਹੀਰੇ ਨੂੰ ਤੁਸੀਂ ਪ੍ਰੋਟੈਕਟ ਕਰਦੇ ਹੋ, ਕੋਲੇ ਨੂੰ ਤਾਂ ਨਹੀਂ ਪ੍ਰੋਟੈਕਟ ਕਰਦੇ, ਕਿਉਂਕਿ ਹੀਰੇ ਦਾ ਹਰ ਇੱਕ ਨੂੰ ਪਤਾ ਹੈ ਵੀ ਇਹਦੀ ਕੀਮਤ ਹੈ। ਸੋ ਜੇ ਸਿੱਖੀ ਦੇ ਮਗਰ ਲੈ ਦੇ ਕੇ ਸਾਰੇ ਜੇ ਅੰਗਰੇਜ਼ ਆਏ, ਉਹਨਾਂ ਨੇ ਵੀ ਉਹ ਤੁਸੀਂ ਜੇ 1850 'ਚ ਹੀ ਦੇਖੋ, ਟਰੰਪ ਨਾਂ ਦਾ ਇੱਕ ਬੰਦਾ ਵਿੱਚ ਵਾੜ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਦੀ, ਉਹਨੇ ਬੜੀ ਗਲਤ ਇੰਗਲਿਸ਼ ਟਰਾਂਸਲੇਸ਼ਨ ਕੀਤੀ। ਫਿਰ ਮੈਂ ਭਾਈ ਸਾਹਿਬ ਨਾਲ ਗੱਲ ਕਰਦੇ ਹਾਂ, ਮੈਂ ਕਲਾਊਡ ਦਾ ਜ਼ਿਕਰ ਕਰ ਰਿਹਾ ਸੀ, ਮੈਂ ਕਿਹਾ ਉਹ 16 ਸਾਲ ਉੱਥੇ ਮਿਸ਼ਨਰੀ ਸੀ, ਬਟਾਲੇ ਬੈਠਾ ਹੋਇਆ, ਉਹਨੂੰ ਵੀ ਲੱਗਾ ਵੀ ਇਹ ਜਿਹੜਾ ਗੁਰੂ ਗ੍ਰੰਥ ਔਰ ਗੁਰੂ ਪੰਥ ਦਾ ਫਲਸਫਾ ਹੈ, ਜਿਸ ਨੂੰ ਅਰਨਾਲਡ ਟਾਇਨ ਵੀ, ਜਿਹਨੇ ਐਨਸਾਈਕਲੋਪੀਡੀਆ ਆਫ ਵਰਲਡ ਰਿਲੀਜਨਸ ਲਿਖਿਆ, ਉਹਨੇ ਫਿਊਚਰ ਦੀ ਹਿਊਮਨ ਕਾਈਂਡ ਦਾ ਮਜ਼ਹਬ ਕਿਹਾ ਕਿ ਵੀ ਇਹਨਾਂ ਦੀਆਂ ਜੜ੍ਹਾਂ 'ਚ ਤੇਲ ਦਿਓ। ਤੇ ਉਹਨੇ ਕਿਵੇਂ ਖੜਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਅਥੈਂਟਿਸਿਟੀ, ਕਰਤਾਰਪੁਰੀ ਬੀੜ ਦੀ ਅਥੈਂਟਿਸਿਟੀ ਦੇ ਸਵਾਲ ਚੁੱਕਿਆ, ਪੰਥ ਪੰਜ ਕਕਾਰੀ ਰੂਪ ਖਾਲਸਾ ਅੰਮ੍ਰਿਤ ਛਕਾਣ ਦੇ ਸਵਾਲ ਚੁੱਕਿਆ, ਤੇ ਪਿਸ਼ੌਰਾ ਸਿੰਘ ਔਰ ਗੁਰਿੰਦਰ ਮਾਨ ਔਰ ਹਰਜੋਤ ਓਬਰਾਏ ਵਰਗੇ ਪੱਗਾਂ ਵਾਲੇ ਜਿਹੜੇ ਜਿਨ੍ਹਾਂ ਨੇ PhDਆਂ ਕਰਨੀਆਂ ਸੀ, ਉਹ ਵੀ ਉਹਨਾਂ ਨੇ ਲੱਭ ਲਏ। ਸੋ ਇਹ ਜਦੋਂ ਅਸੀਂ ਕੰਸਪੀਰੇਸੀਜ਼ ਦੀ ਗੱਲ ਕਰਦੇ ਹਾਂ, ਬੜੀਆਂ ਡੀਪਰ ਹੁੰਦੀਆਂ ਬਹੁਤ ਵਾਰ, ਕਿਉਂਕਿ ਬਹੁਤੇ ਲੋਕ ਸਤਹੀ ਤੌਰ ਦੇ ਉੱਤੇ ਦੇਖਦੇ ਨੇ,
ਉਹਨਾਂ ਦੇ ਕੋਲ ਨਾ ਵਕਤ ਹੁੰਦਾ ਹੈ, ਨਾ ਕਈਆਂ ਕੋਲ ਐਬਿਲਿਟੀ ਵੀ ਨਹੀਂ ਹੁੰਦੀ। ਸੋ ਜਿਵੇਂ ਸਰ ਜਸਵੰਤ ਸਿੰਘ ਜੀ ਹੋਰਾਂ ਨੇ ਕਿਹਾ ਕਿ ਭਾਈ ਸਾਡੇ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਜਿਹੜਾ ਸਿੱਖੀ ਦਾ ਇਹ ਤੋਹਫਾ ਗੁਰੂ ਸਾਹਿਬਾਨ ਨੇ ਇਨਸਾਨੀਅਤ ਨੂੰ ਬਖਸ਼ਿਆ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਲਈ ਰਾਹ ਦਸੇਰਾ ਹੈ, ਅਸੀਂ ਇਸ ਦੇ ਨਾਲ ਜੁੜੀਏ, ਮਜ਼ਬੂਤੀ ਦੇ ਨਾਲ ਇਹਨਾਂ ਵੈਲਿਊਜ਼ ਨੂੰ ਜਿਹੜਾ ਆਪਣੇ ਜੀਵਨ ਦਾ। ਔਰ ਜਦੋਂ ਅਸੀਂ ਕਹਿੰਦੇ ਹਾਂ ਬਾਣੀ ਤੇ ਬਾਣਾ, ਸੋ ਬਾਣਾ ਮਹਿਜ਼ ਕੋਈ ਬਾਰੇ ਕਕਾਰਾਂ ਨੂੰ ਨਹੀਂ ਕਹਿੰਦੇ ਹੈ, ਇਹ ਇੱਕ ਤੁਹਾਡੀ ਜੀਵਨ ਜਾਂਚ ਦੇ ਰੂਪ 'ਚ ਹੈ। ਤੁਹਾਡੇ ਅੰਦਰ ਜਿਹੜਾ ਹੈ ਉਹ ਬਾਣੀ ਦਾ ਪ੍ਰਭਾਵ ਤੁਹਾਡੇ ਜੀਵਨ ਦੇ ਅੰਦਰ ਹੋਏ। ਬਾਣਾ ਪੰਜ ਕਕਾਰੀ ਰੂਪ ਦੇ ਵਿੱਚ ਖਾਲਸਾਈ ਸਰੂਪ ਨੂੰ ਜਿਹੜਾ ਹੈ ਉਹ ਪ੍ਰਣਾਏ ਹੋਣਾ ਹੈ। ਔਰ ਇਹੀ ਹੈ ਕਿ ਜਦੋਂ ਅਸੀਂ ਇਸ ਵੈਲਿਊ ਸਿਸਟਮ ਦੇ ਨਾਲ ਜੁੜਾਂਗੇ ਤੇ ਫਿਰ ਜਿਹੜਾ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਸਾਡੀ ਸਟਰਗਲ ਕੌਮੀ ਖਾਲਿਸਤਾਨ ਦੀ ਹੈ ਉਹ ਵੀ ਅਲਟੀਮੇਟਲੀ ਇੱਕ ਪੈਰ ਧਰਾਵਾ ਹੈ ਸਾਡਾ। ਸਿਰਫ ਉਸ ਖਿੱਤੇ 'ਚ ਜਾਂ ਇਹ ਨਹੀਂ ਹੈ ਕਿ ਵੀ ਅਸੀਂ ਉੱਥੇ ਇੱਕ ਹੈਡ ਆਫ ਦਾ ਸਟੇਟ ਪੱਗ ਵਾਲਾ ਹੋ ਜਾਏ। ਉਹ ਤਾਂ ਪਹਿਲਾਂ ਵੀ ਰਿਹਾ, ਮਨਮੋਹਨ ਸਿੰਘ 10 ਸਾਲ ਰਿਹਾ ਪੰਜਾਬ 'ਚ, ਪਿਛਲੇ 60 ਸਾਲ 'ਚ ਪੱਗਾਂ ਵਾਲੇ ਚੀਫ ਮਿਨਿਸਟਰ ਰਹੇ ਨੇ। ਲੇਕਿਨ ਗੱਲ ਅਲਟੀਮੇਟਲੀ ਫਲਸਫੇ ਦੀ ਹੈ, ਜਿਹੜਾ ਸਰਬੱਤ ਦੇ ਭਲੇ ਦਾ ਫਲਸਫਾ ਹੈ, ਇਹ ਕੁੱਲ ਦੁਨੀਆ ਤੱਕ ਜਾਏ। ਸੋ ਅਸੀਂ ਨਾਨਕ ਪ੍ਰੋਡਿਊਸ ਐਂਡ ਮਾਰਕੀਟਿੰਗ ਜਿਹੜੇ ਮਲਾਇਕਾ ਹਿੱਲ ਨਿਊ ਜਰਸੀ 'ਚ ਬੇਸਡ ਨੇ, ਔਰ ਬਜ਼ੁਰਗਾਂ ਦਾ ਖਾਸ ਤੌਰ ਤੇ ਜਿਹੜੇ ਸਾਡੇ ਨਾਲ ਵੀ ਬਹੁਤ ਹਿੱਤ ਕਰਦੇ ਨੇ ਔਰ ਪੂਰੇ ਰੜੇ ਹੋਏ ਨੇ ਸਿੱਖੀ ਵੈਲਿਊਜ਼ ਦੇ ਵਿੱਚ, ਰੜੇ ਹੋਏ ਔਰ ਅੱਗੋਂ ਪਰਿਵਾਰ ਵੀ ਜਿਹੜਾ ਉਹਨਾਂ ਦਾ ਠੀਕ ਵਾਰਿਸ ਹੈ। ਇਹਨਾਂ ਸਭ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਮਨੀਪੁਰ ਅਜੇ ਉਹਦੀ ਅੱਗ ਤੱਕ ਹੀ ਠੰਡੀ ਹੋਣੀ ਸੀ। ਮਨੀਪੁਰ ਦੀ ਅੱਗ ਉੱਤਰ ਪੂਰਬ ਦੇ 7 ਸੂਬਿਆਂ ਦੇ ਵਿੱਚ ਨਫ਼ਰਤ ਦੀ ਅੱਗ। ਇੱਕ ਤਾਂ ਵਾਈਲਡ ਫਾਇਰਸ ਹੁੰਦੀਆਂ ਨੇ, ਉਹ ਤਾਂ ਕੁਦਰਤ ਹਵਾ ਜਿੱਧਰ ਦੀ ਚੱਲਦੀ ਹੈ ਉਧਰ ਨੂੰ ਜਾਂਦੀ ਹੈ, ਪਰ ਨਫ਼ਰਤ ਦੀ ਹਵਾ ਵੀ ਇਵੇਂ ਹੀ ਜਾਂਦੀ ਹੈ। ਜਦੋਂ ਅਸੀਂ ਜਿਹੜੀ ਹੈ ਫਾਇਰ ਆਫ ਹੇਟਡ ਕਹਿੰਦੇ ਆ, ਉਹ ਵੀ ਜੰਗਲ ਦੀ ਅੱਗ ਵਾਂਗ ਫੈਲਦੀ ਹੈ। ਔਰ ਮਨੀਪੁਰ ਦੇ ਹਵਾਲੇ ਨਾਲ ਜਦੋਂ ਅਸੀਂ ਦੇਖ ਰਹੇ ਹਾਂ ਕਿ 3 ਮਈ ਤੋਂ ਸ਼ੁਰੂ ਹੋਇਆ ਸਿਲਸਿਲਾ, ਕੋਈ ਥੰਮਣ ਦਾ ਨਾਂ ਨਹੀਂ ਲੈ ਰਿਹਾ, ਕਿਉਂਕਿ ਜਿਨ੍ਹਾਂ ਨੇ ਇਸ ਸਾਰੇ ਨੂੰ ਖੜਾ ਕੀਤਾ, ਸ਼ੁਰੂ ਕੀਤਾ, ਉਹਨਾਂ ਦਾ ਪਰਪਸ ਅਜੇ ਸਰਵ ਨਹੀਂ ਹੋਇਆ ਲੱਗਦਾ। ਇਹੀ ਕਾਰਨ ਹੈ ਕਿ ਇਹਦੇ ਬਾਵਜੂਦ ਕਿ ਯੂਰਪੀਅਨ ਪਾਰਲੀਮੈਂਟ ਨੇ ਇਹਦੇ ਤੇ ਰੈਜ਼ੋਲੂਸ਼ਨ ਕੀਤਾ, ਦੁਨੀਆ ਭਰ 'ਚ ਹਾਹਾਕਾਰ ਮਚੀ। ਭਾਰਤ ਦੀ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਜਿਹੜਾ ਉਹ 2-3 ਦਿਨ ਤੋਂ ਬਿਲਕੁਲ ਜਿਹੜਾ ਉਹ ਚੱਲ ਹੀ ਨਹੀਂ ਸਕਿਆ। ਹੁਣ ਫਾਈਨਲੀ ਆਪੋਜੀਸ਼ਨ ਧਿਰਾਂ ਨੇ ਨੋ ਕੌਨਫੀਡੈਂਸ ਮੋਸ਼ਨ ਦਾ ਦਿੱਤਾ ਹੈ, ਜਿਹਦੇ ਤੇ ਡਿਬੇਟ ਹੋਣੀ ਹੈ ਆਉਣ ਵਾਲੇ ਦਿਨਾਂ 'ਚ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜੀਆਂ ਖਬਰਾਂ ਮਨੀਪੁਰ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ, ਉਹਦੇ 'ਚ ਅੱਜ ਪਹਿਲੀ ਕੋਈ ਸੈਂਟਰਲ ਬਾਡੀ ਨਾਲ ਸੰਬੰਧਿਤ ਹੈ ਨੈਸ਼ਨਲ ਕਮਿਸ਼ਨ ਫਾਰ ਵਿਮਨ, ਜਿਹਦੀ ਚੀਫ ਜਿਹੜੀ ਹੈ ਰੇਖਾ ਸ਼ਰਮਾ, ਹੁਣ ਆਲਮੋਸਟ 80 ਦਿਨਾਂ ਬਾਅਦ 3 ਮਹੀਨੇ ਹੀ ਤੁਸੀਂ ਕਹਿ ਲਓ, ਉਹ ਮਨੀਪੁਰ ਦੇ ਵਿੱਚ ਗਈ ਹੈ। ਉਹਨੇ ਉੱਥੇ ਉਹਨਾਂ ਔਰਤਾਂ ਨਾਲ ਜਿਹੜੀਆਂ ਵਿਕਟਮ ਨੇ ਔਰ ਲੋਕਲ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਸੋ ਮੈਂ ਇਹ ਆਈ ਵਾਸ਼ ਹੈ, ਲੇਕਿਨ ਇਹ ਪਹਿਲਾ ਹੁਣ ਤੁਸੀਂ ਦੇਖੋ, ਅਦਰਵਾਈਜ਼ ਜਿਸ ਮੁਲਕ ਦਾ ਪ੍ਰਾਈਮ ਮਿਨਿਸਟਰ ਵਾਸ਼ਿੰਗਟਨ DC ਤੋਂ ਲੈ ਕੇ ਪੈਰਿਸ ਤੱਕ ਘੁੰਮ ਰਿਹਾ ਹੋਏ, ਉੱਥੇ ਇੰਨੇ ਅਦਾਰੇ ਨੇ ਜਿਹੜੇ, ਇੰਨੇ ਸੈਂਟਰਲ ਕਮਿਸ਼ਨ ਨੇ, ਇੰਨੇ ਵਜ਼ੀਰ ਨੇ, ਕਿਸੇ ਦੇ ਕੋਲ ਵੀ ਕੋਈ ਵਕਤ ਨਹੀਂ ਸੀ, ਕਿਉਂਕਿ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹ ਸਾਰੇ ਨੂੰ ਅੰਜਾਮ ਦਿੱਤਾ ਗਿਆ। ਔਰ ਜਿਹੜੀ ਹਿੰਸਾ ਦੀ ਗੱਲ ਹੈ ਉਸ ਦੇ ਹਵਾਲੇ ਨਾਲ ਇਹ ਹੈ ਕਿ ਮਨੀਪੁਰ ਮੌਬਸ ਬਰਨ ਐਮਪਟੀ ਹਾਊਸਿਸ ਇਨ ਮੋਇਸ਼, ਬੱਸਿਸ ਇਨ ਕੌਂਗਕੋਪੀ। ਇਹ ਅੱਜ ਦੀ ਘਟਨਾ ਹੀ ਹੈ ਕਿ ਵੀ 2 ਬੱਸਾਂ ਜਿਸ ਦੇ ਵਿੱਚ ਸਿਕਿਉਰਿਟੀ ਫੋਰਸਿਸ ਵਾਲਿਆਂ ਨੂੰ ਪਹੁੰਚਾਇਆ ਗਿਆ ਸੀ ਉਸ ਥਾਂ ਤੇ, ਮੌਬ ਨੇ ਉਹਨੂੰ ਵੀ ਅੱਗ ਲਾਈ ਔਰ 30 ਦੇ ਕਰੀਬ ਘਰ ਔਰ ਦੁਕਾਨਾਂ ਜਿਹੜੀਆਂ ਨੇ ਉਹ ਮਨੀਪੁਰ ਦੇ ਮੋਰੇ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੂੰ ਸਾੜਿਆ ਗਿਆ। ਸੋ ਇਹਦਾ ਮਤਲਬ ਇਹ ਹੈ ਕਿ ਇਸ ਸਭ ਦੇ ਬਾਵਜੂਦ ਕਿ ਇੰਨਾ ਹੋ ਹੱਲਾ ਚਾਰੇ ਪਾਸੇ ਮਚਿਆ ਹੋਇਆ ਹੈ, ਅਜੇ ਤੱਕ ਕੋਈ ਉਸ ਦੇ ਉੱਤੇ ਕਾਬੂ ਨਹੀਂ ਪਾਇਆ ਗਿਆ। ਲੇਕਿਨ ਜਦੋਂ ਅਸੀਂ ਇਹਨਾਂ ਦਾ ਵਰਤਾਰਾ ਦੇਖਦੇ ਹਾਂ, ਹੁਣ ਨਾ ਤਾਂ ਕਿਸੇ ਨੇ ਕੋਈ ਚੀਫ ਮਿਨਿਸਟਰ ਦਾ ਅਸਤੀਫਾ ਤਾਂ ਕੀ ਲੈਣਾ ਸੀ, ਉਹਦਾ ਐਟੀਟਿਊਡ ਜਿਹਨੂੰ ਅੰਗਰੇਜ਼ੀ 'ਚ ਕੌਕੀ ਕਹਿੰਦੇ ਨੇ, ਇੱਧਰ ਅਸੀਂ ਹੰਕਾਰਿਆ ਕਵਾਂਗੇ, ਬੀਰੇਨ ਸਿੰਘ ਉਹਨੇ, ਕਿਉਂਕਿ ਅੱਜ ਕੱਲ੍ਹ 'ਚ ਉਹ ਚੱਲ ਰਿਹਾ ਜੀ ਕਾਰਗਿਲ ਫਤਿਹ ਦਿਵਸ, ਪਤਾ ਨਹੀਂ ਕਿਹੜੀ ਫਤਿਹ ਹੋਈ ਸੀ, ਹਜ਼ਾਰਾਂ ਫੌਜੀ ਮਰਵਾ ਕੇ ਆ ਕੇ ਕਲਿੰਟਨ ਦੇ ਪੈਰੀਂ ਪਏ ਸੀ ਔਰ ਕਲਿੰਟਨ ਦੇ ਕਹਿਣ ਤੇ ਕਲਿੰਟਨ ਨੇ ਨਵਾਜ਼ ਸ਼ਰੀਫ ਨੂੰ ਤਲਬ ਕੀਤਾ ਔਰ ਪਾਕਿਸਤਾਨ ਨੇ ਵਿਦਡਰਾ ਕੀਤਾ ਸੀ, ਪਰ ਉਹਨੂੰ ਵਿਜੇ ਦਿਵਸ ਕਰਕੇ ਮਨਾਉਂਦੇ ਨੇ। ਔਰ ਇਹ ਜਿਹਦੀ ਆਪਣੀ ਸਟੇਟ 'ਚ ਅੱਗ ਲੱਗੀ ਹੋਈ ਹੈ ਬੀਰੇਨ ਸਿੰਘ ਦੀ,
ਉਹ ਇਹਨੂੰ ਕਾਰਗਿਲ ਵਿਜੇ ਦਿਵਸ ਦੇ ਮੌਕੇ ਦੇ ਉੱਤੇ ਐਡਰੈਸ ਕਰ ਰਿਹਾ ਔਰ ਇਹ ਕਹਿ ਰਿਹਾ ਕਿ ਜੀ ਇਹ ਜਿਹੜੀਆਂ ਨੇ ਡਰੱਗ ਕਾਰਟੇਲ ਨੇ ਜਿਹੜੇ ਕੁੱਕੀਆਂ ਦੇ ਰੂਪ ਦੇ ਵਿੱਚ ਇੱਥੇ ਐਕਟਿਵ ਨੇ, ਅਸੀਂ ਜਿਹੜਾ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਅਸੀਂ ਕੰਡੈਮ ਕਰਦੇ ਹਾਂ ਯੂਰਪੀਅਨ ਯੂਨੀਅਨ ਦੇ ਮਤੇ ਨੂੰ ਵੀ ਜਿਹੜਾ ਉਹਨਾਂ ਨੇ 13 ਜੁਲਾਈ ਨੂੰ ਕੀਤਾ। ਯੂਰਪੀਅਨ ਯੂਨੀਅਨ ਨੂੰ ਕੀ ਪਤਾ ਹੈ ਮਣੀਪੁਰ ਦੇ ਵਿੱਚ ਕੀ ਹੋ ਰਿਹਾ ਔਰ ਮੈਨੂੰ ਜਿਹੜਾ ਗਾਲਾਂ ਕੱਢੀਆਂ ਜਾ ਰਹੀਆਂ ਨੇ ਥਾਂ ਥਾਂ ਦੇ ਉੱਤੇ ਬੜਾ ਬਾਰਬੈਰਿਕ ਹੈ। ਹੁਣ ਤੁਸੀਂ ਜੋ ਲੋਕਾਂ ਨਾਲ ਹੋਇਆ 200 ਮਰ ਗਏ, 50,000 ਬੇਘਰੇ ਹੋਏ ਬੱਚੀਆਂ ਦੇ ਨਾਲ, ਕੀ ਉਹ ਬਾਰਬੈਰਿਕ ਨਹੀਂ ਹੈ? ਜੇ ਇਹਨੂੰ ਕੋਈ ਬੁਰਾ ਭਲਾ ਕਹਿ ਰਿਹਾ ਤੇ ਉਹਨੂੰ ਉਹ ਕਹਿ ਰਿਹਾ ਕਿ ਵੀ ਇਹ ਬਾਰਬੈਰਿਕ ਹੈ। ਔਰ ਉਹਨੇ ਫਿਰ ਇਹ ਕਿਹਾ ਕਿ ਜੀ ਮਿਜ਼ੋਰਮ ਦੇ ਵਿੱਚ ਦੀ ਰਾਜਧਾਨੀ ਐਜ਼ਵਾਲ 'ਚ ਜਿਹੜਾ ਇਕੱਠ ਹੋਇਆ ਔਰ ਮਿਜ਼ੋਰਮ ਦੇ ਚੀਫ ਮਿਨਿਸਟਰ ਨੇ ਵੀ ਮੇਰੇ ਖਿਲਾਫ ਕਿਹਾ ਇਹ ਬਰਦਾਸ਼ਤ ਨਹੀਂ ਹੋ ਸਕਦਾ, ਇਹ ਸਾਡੇ ਮਾਮਲਿਆਂ 'ਚ ਦਖਲ ਅੰਦਾਜ਼ੀ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਸੋ ਇਸ ਕਿਸਮ ਦੀਆਂ ਜਿਹੜੀਆਂ ਉਸ ਦੀਆਂ ਜਬਲੀਆਂ ਨੇ, ਪਰ ਇਹ ਸ਼ੋਅ ਕਰਦਾ ਵੀ ਕਿਸ ਲੈਵਲ ਦੀ ਐਰੋਗੈਂਸ ਹੈ। ਹਾਲਾਂਕਿ ਦਿੱਲੀ ਦੇ ਵਿੱਚ ਆਪੋਜੀਸ਼ਨ ਐਮਪੀਜ਼ ਨੇ ਫੈਸਲਾ ਕੀਤਾ ਕਿ ਵੀਰਵਾਰ ਨੂੰ ਕੱਲ ਯਾਨੀ ਕਿ ਜਦੋਂ ਪਾਰਲੀਮੈਂਟ ਜਾਣਗੇ ਉਹ ਕਾਲੇ ਕੱਪੜੇ ਪਾ ਕੇ ਜਾਣਗੇ ਟੂ ਰਜਿਸਟਰ ਪ੍ਰੋਟੈਸਟ ਓਵਰ ਮਨੀਪੁਰ ਇਸ਼ੂ। ਲੇਕਿਨ ਗੱਲ ਜਿਵੇਂ ਅਸੀਂ ਕਿਹਾ ਇਸ ਦੇ ਟਾਈਟਲ ਵਿੱਚ ਹੀ ਕਿ ਵੀ ਇਹ ਜਿਹੜੀ ਮਨੀਪੁਰ ਦੀ ਘਟਨਾ ਹੈ ਇਹ ਮਨੀਪੁਰ ਤੱਕ ਮਹਿਦੂਦ ਨਹੀਂ ਹੈ ਕਿ ਵੀ ਇਹ ਕੋਈ ਦੋ ਕਬੀਲਿਆਂ ਦੇ ਵਿੱਚ ਹੀ ਉਹ ਇਸ ਦਾ ਸੰਬੰਧ ਹੈ। ਹੁਣ ਜਿਵੇਂ ਅਸੀਂ ਇਹ ਦੇਖਿਆ ਕਿ ਮਿਜ਼ੋਰਮ ਦੀ ਰਾਜਧਾਨੀ ਆਈਜ਼ੋਲ ਦੇ ਵਿੱਚ ਔਰ ਇਹ ਜਿਹੜੇ ਮੀਜ਼ੋ ਕਬੀਲੇ ਨੇ ਔਰ ਕੁਕੀ ਕਬੀਲੇ ਨੇ, ਕਿਉਂਕਿ ਮੀਜ਼ੋ ਕਬੀਲੇ ਵੀ ਈਸਾਈ ਨੇ, ਇਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਨੇ ਔਰ ਮਿਜ਼ੋਰਮ ਦੇ ਵਿੱਚ ਉਹਨਾਂ ਨੇ ਆਉਂਦੇ ਹੀ ਜਿਉਂ ਹੀ ਹਜ਼ਾਰਾਂ ਜਿਹੜੇ ਕੁਕੀ ਨੇ ਉੱਥੋਂ ਆਏ, ਉਹਨਾਂ ਨੇ ਜਿਹੜੇ ਦੂਸਰਾ ਕਬੀਲਾ ਵਸਿਆ ਹੋਇਆ ਉੱਥੇ ਜਿਨ੍ਹਾਂ ਦੇ ਨਾਲ ਟੱਕਰ ਹੈ ਹਿੰਦੂ ਤੋਂ ਵੀ, ਉਹਨਾਂ ਨੂੰ ਉੱਥੋਂ ਭੱਜਣ ਤੋਂ ਮਜਬੂਰ ਕਰਤਾ। 2-3 ਹਜ਼ਾਰ ਦੇ ਕਰੀਬ ਜਿਹੜੇ ਇਹ ਨੇ ਹੁਣ ਮਿਜ਼ੋਰਮ ਤੋਂ ਦੂਜੇ ਪਾਸੇ ਵਾਲੇ ਜਿਹੜੇ ਨੇ ਮੈਤੇਈ ਉਹ ਵਾਪਸ ਉੱਥੋਂ ਭੱਜੇ ਹੋਏ ਨੇ। ਫਿਰ ਗੱਲ ਇਕੱਲੀ ਮਿਜ਼ੋਰਮ ਤੱਕ ਨਹੀਂ ਹੈ, ਅਸਾਮ ਦੇ ਔਰ ਮਿਜ਼ੋਰਮ ਦੇ ਬਾਰਡਰ ਦੇ ਉੱਤੇ ਇੱਕ ਵੈਲੀ ਹੈ, ਉਹਨੂੰ ਬਰਾਕ ਘਾਟੀ ਕਹਿੰਦੇ ਨੇ। ਔਰ ਬਰਾਕ ਘਾਟੀ ਦੇ ਵਿੱਚ ਜਿੱਥੇ ਅਸਾਮ ਵਾਲੇ ਵੀ ਨੇ, ਬਰਾਕ ਅਸਾਮ ਦੇ ਨਾਲ ਲੱਗਦਾ, ਉੱਥੇ ਮੈਤੇਈ ਵੀ ਨੇ ਔਰ ਉੱਥੇ ਕੁੱਕੀ ਵੀ ਨੇ। ਉੱਥੇ ਵੀ ਇੱਕ ਦੂਜੇ ਨੂੰ ਧਮਕੀਆਂ ਜਿਹੜੀਆਂ ਨੇ ਉਹਨਾਂ ਦੀਆਂ ਸਟੂਡੈਂਟ ਐਸੋਸੀਏਸ਼ਨ ਨੇ ਦਿੱਤੀਆਂ, ਲੋਕ ਘਰਾਂ ਚੋਂ ਦੌੜ ਰਹੇ ਨੇ, ਬਾਹਰ ਭੱਜ ਰਹੇ ਨੇ। ਔਰ ਇਹ ਉਹੀ ਬਰਾਕ ਘਾਟੀ ਹੈ 2021 ਦੇ ਵਿੱਚ ਬਹੁਤਿਆਂ ਨੂੰ ਯਾਦ ਹੋਏਗਾ ਜਦੋਂ ਕਿ ਅਸਾਮ ਪੁਲਿਸ ਨੇ ਦੇ ਜਿਹੜੇ 4-5 ਸੋਲਜਰ ਸੀ ਉਹ ਮਿਜ਼ੋਰਮ ਦੀ ਪੁਲਿਸ ਨੇ ਮਾਰ ਦਿੱਤੇ ਸੀ ਔਰ ਬੜਾ ਕ੍ਰਾਈਸਿਸ ਬਣਿਆ ਹੋਇਆ ਸੀ। ਸੋ ਇਸ ਵੇਲੇ ਜੇ ਅਸੀਂ ਓਪਰੀ ਨਜ਼ਰ ਨਾਲ ਵੀ ਦੇਖੀਏ ਤੇ ਆਲਮੋਸਟ ਨਾਰਥ ਈਸਟ ਦੇ ਵਿੱਚ ਨਫ਼ਰਤ ਦੀ ਅੱਗ ਜਾ ਚੁੱਕੀ ਹੈ। ਹੁਣ ਇਸ ਕਿਸਮ ਦੇ ਵੀ ਇਹਨਾਂ ਦੇ ਦਰਬਾਰੀ ਮੀਡੀਆ ਦੇ ਚੈਨਲ ਐਨਾਲਿਸਟ ਨੇ ਜਿਹੜੇ ਇਹਦੇ ਲਈ ਹੁਣ ਚੀਨ ਨੂੰ ਵੀ ਵਿੱਚ ਘੜੀਸ ਰਹੇ ਨੇ, ਕੋਈ ਮਿਆਂਮਾਰ ਨੂੰ ਵੀ ਘੜੀਸ ਰਿਹਾ, ਪਰ ਇਹਨਾਂ ਦਾ ਅਲਟੀਮੇਟ ਏਮ ਕੀ ਮੈਨੂੰ ਲੱਗਦਾ ਵੀ ਇਹ ਕੰਪਲੀਟ ਕ੍ਰਿਸਚੀਅਨਸ ਦੀ, ਕਿਉਂਕਿ ਇਹਨਾਂ ਨੂੰ ਜੇ ਉੱਥੋਂ ਮੈਤੇਈ ਹਿੰਦੂ ਤਾਂ ਵੀ ਨੇ ਔਰ ਕੁਕੀ ਕ੍ਰਿਸਚਨ ਨੇ ਤਾਂ ਹੁਣ ਮੀਜ਼ੋ ਵੀ ਕ੍ਰਿਸਚਨ ਨੇ। ਇਹਨਾਂ ਦੇ ਲਈ ਕਦੇ ਵੀ ਕਿਤੇ ਵੀ ਜਦੋਂ ਇਹ ਕੁਝ ਕਰਦੇ ਨੇ ਨਾਗਪੁਰੀ ਵਿਚਾਰਧਾਰਾ ਵਾਲੇ, ਉਹ ਬਿਨਾਂ ਸੋਚੇ ਵਿਚਾਰੇ ਨਹੀਂ ਕਰਦੇ, ਉਹਨਾਂ ਦੀ ਇੱਕ ਪਲੈਨਿੰਗ ਦਾ ਹਿੱਸਾ। ਜੇ 3 ਮਹੀਨੇ ਤੋਂ ਆਲਮੋਸਟ ਉਹਨਾਂ ਨੇ ਚੁੱਪੀ ਧਾਰੀ ਹੋਈ ਹੈ ਦਿੱਲੀ ਦੇ ਹਾਕਮਾਂ ਨੇ, ਮੋਦੀ ਨੇ ਜਿਹੜਾ ਉਹ ਮੂੰਹ 'ਚ ਘੁੰਗਣੀਆਂ ਪਾਈਆਂ ਹੋਈਆਂ ਔਰ ਜਿਹੜਾ ਉਹਨਾਂ ਦਾ ਚੀਫ ਮਿਨਿਸਟਰ ਬੀਰੇਨ ਸਿੰਘ ਉਹ ਆਪਣਾ ਪੂਰਾ ਉਸੇ ਤਰ੍ਹਾਂ ਕੌਕੀ ਐਟੀਟਿਊਡ ਦਿਖਾ ਰਿਹਾ। ਤਾਂ ਇਹਨਾਂ ਦੀ ਅਜੇ ਖੇਡ ਦਾ ਜਿਹੜਾ ਉਹ ਮੁਕੰਮਲ ਨਹੀਂ ਹੋਈ, ਅਜੇ ਫਾਈਨਲ ਇਹਨਾਂ ਨੇ ਕੀ ਹਾਸਲ ਕਰਨਾ ਹੈ। ਪਰ ਅਲਟੀਮੇਟਲੀ ਇਹ ਜਿਹੜੇ ਸੱਤੋਂ ਹੀ ਨਾਰਥ ਈਸਟ ਦੇ ਸੂਬੇ ਨੇ ਉੱਥੇ ਨਫ਼ਰਤ ਦੀ ਅੱਗ ਦੀਆਂ ਲਪਟਾਂ ਨੇ ਉਹਨਾਂ ਦੇ ਲੋਕਾਂ ਨੂੰ ਵੀ ਆਪਣੀ ਲਪੇਟ 'ਚ ਲਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।